viewers, welcome back in our program. ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ 1753 ਦੇ ਵਿੱਚ ਅੱਜ ਦੇ ਦਿਨ ਨਵਾਬ ਕਪੂਰ ਸਿੰਘ ਜਿਹੜੇ ਕਿ ਬੜੇ ਬਹਾਦਰ ਯੋਧੇ ਹੋਏ, ਪੰਥ ਨੂੰ ਉਹਨਾਂ ਨੇ ਬੜੇ ਔਖੇ ਸਮੇਂ ਦੇ ਵਿੱਚ ਅਗਵਾਈ ਦਿੱਤੀ। ਉਹਨਾਂ ਨੇ ਚੜ੍ਹਾਈ ਕੀਤੀ। ਇਸ ਤੋਂ ਪਹਿਲਾਂ ਇੱਕ ਛੋਟੇ ਕਿਸੇ ਟਕਰਾਅ ਦੇ ਵਿੱਚ ਲਾਹੌਰ ਦੀਆਂ ਫੌਜਾਂ ਨਾਲ ਉਹ ਜ਼ਖਮੀ ਹੋਏ ਸਨ। ਉਹਨਾਂ ਦਾ ਜ਼ਖਮ ਪੂਰੀ ਤਰ੍ਹਾਂ ਨਹੀਂ ਭਰਿਆ ਔਰ ਉਹਦੇ 'ਚ ਉਹਨਾਂ ਦੀ ਫਿਰ ਅਖੀਰ ਉਹਨਾਂ ਨੇ ਚੜ੍ਹਾਈ ਕੀਤੀ ਜੀ। ਔਰ ਉਹਨਾਂ ਨੇ ਆਪਣੇ ਜਿਉਂਦੇ ਜੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਜਿਨ੍ਹਾਂ ਦੇ ਪਿਤਾ ਜੀ ਛੋਟੇ ਹੁੰਦੇ 3-4 ਸਾਲ ਦੇ ਸੀ ਚੜ੍ਹਾਈ ਕਰ ਗਏ। ਮਾਤਾ ਜੀ ਨੇ ਜਿਹੜੇ ਕਿ ਮਾਤਾ ਇਹਨਾਂ ਦੀ ਕੀਰਤਨ ਕਰਦੀ ਸੀ, ਜਿਹੜੇ ਆਪਣੇ ਮਾਂ ਪੁੱਤਰ ਦੋਨੋਂ 10ਵੇਂ ਪਾਤਸ਼ਾਹ ਦੀ ਸ਼ਰਨ 'ਚ ਰਹੇ ਜੱਸਾ ਸਿੰਘ ਆਹਲੂਵਾਲੀਆ, ਔਰ ਉਹਨਾਂ ਦੀ ਬਾਂਹ ਜਿਹੜੀ ਹੈ ਜੱਸਾ ਸਿੰਘ ਦੀ ਮਾਂ ਨੇ ਨਵਾਬ ਕਪੂਰ ਸਿੰਘ ਨੂੰ ਫੜਾ ਦਿੱਤੀ ਸੀ। ਨਵਾਬ ਕਪੂਰ ਸਿੰਘ ਗ੍ਰਸਤੀ ਨਹੀਂ ਸਨ, ਸੋ ਉਹਨਾਂ ਨੇ ਇਹਨਾਂ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਔਰ ਜ਼ਾਹਰ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਹੀ ਪੰਥ ਦੀ ਨੂੰ ਅਗਵਾਈ ਦੇਣਗੇ। ਸੋ ਫਾਰਮਲੀ 10 ਅਪ੍ਰੈਲ 1774 ਨੂੰ ਸਰਬੱਤ ਖਾਲਸਾ ਕਰਕੇ ਫਿਰ ਨਵਾਬ ਕਪੂਰ ਸਿੰਘ ਦੀ ਥਾਂ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਨੇ ਉਹ ਲੀਡਰ ਬਣੇ ਖਾਲਸਾ ਸਰਬੱਤ ਖਾਲਸਾ ਦੇ। ਔਰ ਸਰ ਆਹਲੂਵਾਲੀਆ ਦੇ ਥੱਲੇ ਫਿਰ ਸਿੱਖਾਂ ਨੇ ਲਾਹੌਰ ਫਤਿਹ ਕੀਤਾ, ਦਿੱਲੀ ਫਤਿਹ ਕੀਤੀ ਔਰ ਬਹੁਤ ਵੱਡੇ ਯੋਧੇ ਹੋਏ ਜਿਨ੍ਹਾਂ ਨੇ ਲਗਭਗ 40-42 ਸਾਲ ਪੰਥ ਨੂੰ ਅਗਵਾਈ ਦਿੱਤੀ। 1944 ਦੇ ਵਿੱਚ ਅੱਜ ਦੇ ਦਿਨ ਗਿਆਨੀ ਸ਼ੇਰ ਸਿੰਘ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ ਸੀ, ਉਹਨਾਂ ਦੀ ਮੌਤ ਹੋਈ। ਇਹ ਬੜੇ ਧੜੱਲੇਦਾਰ ਸਿੱਖ ਲੀਡਰ ਸੀ ਔਰ ਮਾਸਤਾਰਾ ਸਿੰਘ ਔਰ ਦੂਸਰੇ ਲੀਡਰਾਂ ਦੀ ਸੋਚਣੀ ਦੇ ਉਲਟ ਇਹ ਪਹਿਲੇ ਦਿਨ ਤੋਂ ਯਕੀਨ ਕਰਦੇ ਸੀ ਕਿ ਅਸੀਂ ਆਪਣੀ ਆਜ਼ਾਦ ਹਸਤੀ, ਆਪਣਾ ਦੇਸ਼ ਬਣਾ ਕੇ ਹੀ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਹਾਂ ਔਰ ਇਹ ਹਿੰਦੂ ਬਹੁਗਿਣਤੀ ਜਾਂ ਗਾਂਧੀ ਦੇ ਉੱਤੇ ਬਿਲਕੁਲ ਇਤਬਾਰ ਨਹੀਂ ਸੀ ਕਰਦੇ। ਵਰਲਡ ਹਿਸਟਰੀ ਦੇ ਹਵਾਲੇ ਨਾਲ ਪਹਿਲੀ ਵਾਰ ਪਬਲਿਕ ਬਰਨਿੰਗ ਆਫ ਬੁੱਕਸ ਨੀਦਰਲੈਂਡਸ ਦੇ ਵਿੱਚ ਹੋਈ। ਕਿਤਾਬਾਂ ਇਕੱਠੀਆਂ ਕਰਕੇ ਵਿਰੋਧੀ ਵਿਚਾਰਾਂ ਵਾਲੀਆਂ ਸਾੜੀਆਂ ਗਈਆਂ। 1806 ਦੇ ਵਿੱਚ ਕਾਰਬਨ ਪੇਪਰ ਲੰਡਨ ਦੇ ਵਿੱਚ ਪੇਟੈਂਟ ਕਰਵਾਇਆ ਇਨਵੈਂਟਰ ਰੈਲਫ ਵੈਡਜਵੁੱਡ ਨੇ। 1826 ਦੇ ਵਿੱਚ ਗ੍ਰੇਨਾਈਟ ਰੇਲਵੇਜ਼ ਪਹਿਲੀ ਚਾਰਟਰ ਰੇਲਵੇ ਅਮਰੀਕਾ ਦੇ ਵਿੱਚ ਬਣੀ। 1886 ਦੇ ਵਿੱਚ ਸਪੇਨ ਨੇ ਕਿਊਬਾ 'ਚੋਂ, ਕਿਉਂਕਿ ਕਿਊਬਾ ਸਪੇਨ ਦੇ ਥੱਲੇ ਸੀ, ਸਲੇਵਰੀ ਖ਼ਤਮ ਕੀਤੀ। 1938 ਦੇ ਵਿੱਚ ਜਰਮਨ ਨੇ ਡਿਮਾਂਡ ਕੀਤਾ ਕਿ ਸਾਰੇ ਯਹੂਦੀ ਜਿਹੜੇ ਨੇ ਉਹ ਆਪਣੇ ਪਾਸਪੋਰਟਾਂ ਦੇ ਉੱਤੇ ਲੈਟਰ ਜੇ ਲਿਖਣ, ਮਤਲਬ ਯਹੂਦੀ ਜਿਊ ਜੀ। 1950 ਦੇ ਵਿੱਚ US ਫੋਰਸਿਸ ਨੇ ਕੋਰੀਆ ਦੇ ਉੱਤੇ ਅਟੈਕ ਕੀਤਾ 38th ਪੈਰਲਲ ਨੂੰ ਕ੍ਰਾਸ ਕਰਕੇ, ਜਿਹੜੀ ਚੀਨ ਦੀ ਵਾਰਨਿੰਗ ਸੀ ਕਿ ਜੇ ਤੁਸੀਂ ਇਹ ਕ੍ਰਾਸ ਕੀਤਾ ਜੰਗ ਹੋਏਗੀ। ਫਿਰ ਕੋਰੀਆ ਦੇ ਵਿੱਚ ਚੀਨ ਔਰ ਅਮਰੀਕਾ ਦੀ ਜੰਗ ਹੋਈ, UN ਦੀ ਫੋਰਸਿਸ ਦੀ। ਲਗਭਗ 60-65 ਹਜ਼ਾਰ ਅਮਰੀਕਨ ਸੋਲਜਰ ਇਸ ਜੰਗ 'ਚ ਮਾਰੇ ਗਏ ਸੀ। ਉਹਨਾਂ ਦੀ ਯਾਦ 'ਚ ਕੋਰੀਅਨ ਵਾਰ ਮੈਮੋਰੀਅਲ ਵਾਸ਼ਿੰਗਟਨ ਦੇ ਵਿੱਚ ਬਣਿਆ ਹੋਇਆ। 1951 ਦੇ ਵਿੱਚ ਡੇਵਿਡ ਬੈਨ ਗੁਰਿਓਨ ਜਿਹੜਾ ਹੈ ਉਸ ਨੇ ਇਜ਼ਰਾਈਲ ਦੇ ਵਿੱਚ ਪਹਿਲੀ ਆਪਣੀ ਸਰਕਾਰ ਬਣਾਈ। 1963 ਦੇ ਵਿੱਚ ਕੈਨੇਡੀ ਨੇ ਨਿਊਕਲੀਅਰ ਟੈਸਟ ਬੈਨ ਟਰੀਟੀ ਜਿਹੜੀ USSR ਨਾਲ ਸਮਝੌਤਾ ਸੀ ਉਹਨੂੰ ਰੈਟੀਫਾਈ ਕੀਤਾ। 2011 ਦੇ ਵਿੱਚ ਕਿਉਂਕਿ 9/11 ਹੋ ਕੇ ਹਟਿਆ ਸੀ ਸੈਪਟੈਂਬਰ 9, ਸੋ ਅੱਜ ਦੇ ਦਿਨ ਤਾਲਿਬਾਨ ਦੇ ਖਿਲਾਫ ਅਫਗਾਨਿਸਤਾਨ 'ਚ ਜਿਹੜੀ ਕੰਬਾਈਨਡ UN ਫੋਰਸਿਸ ਸੀ ਜਿਹਦੀ ਅਗਵਾਈ ਅਮਰੀਕਾ ਕਰ ਰਿਹਾ ਸੀ, ਉਹਨਾਂ ਨੇ ਤਾਲਿਬਾਨ ਦੇ ਖਿਲਾਫ ਅਫਗਾਨਿਸਤਾਨ 'ਚ ਕਾਰਵਾਈ ਸ਼ੁਰੂ ਕੀਤੀ। ਔਰ 2012 'ਚ ਅੱਜ ਦੇ ਦਿਨ ਐਂਟੀਸਾ ਖਵਿਚਾਵਾ ਨਾਂ ਦੀ ਜਾਰਜੀਅਨ ਵੂਮਨ, ਜਿਹੜੀ ਕਿ ਹੁਣ ਤੱਕ ਦੀ ਹਿਸਟਰੀ 'ਚ ਸਭ ਤੋਂ ਲੰਬੀ ਉਮਰ ਦੀ ਔਰਤ ਹੋਈ, ਜਿਸ ਦੀ ਉਮਰ 132 ਸਾਲ ਸੀ, ਉਹ ਅੱਜ ਦੇ ਦਿਨ ਉਹਦੀ ਮੌਤ। 132 ਸਾਲ ਜੀਵੇ, ਸਲਾਦ ਖਾਂਦੇ ਹੋਣੇ ਬਹੁਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਦਿੱਲੀ ਵਿੱਚ ਹਨ ਮਹਾਰਾਸ਼ਟਰ ਨੂੰ ਕੋਈ ਨਹੀਂ ਤੋੜ ਸਕਦਾ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਅੱਜ ਕੱਲ੍ਹ ਇਹਨਾਂ ਦਾ ਕਾਫੀ ਸ਼ਾਊਟਿੰਗ ਮੈਚ ਚੱਲ ਰਿਹਾ ਸ਼ਿਵ ਸੈਨਾ ਦਾ ਔਰ BJP ਦਾ। ਸੋ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਸਾਂਝ ਦੀ ਹੰਡੀ ਚੁਰਾਹੇ 'ਚ ਫੁੱਟਦੀ ਹੈ। ਸੋ ਹੁਣ ਹੰਡੀ ਇਹਨਾਂ ਦੀ ਚੁਰਾਹੇ 'ਚ ਫੁੱਟ ਰਹੀ ਹੈ। ਸ਼ਿਵ ਸੈਨਾ ਇਹਨਾਂ ਨੂੰ ਚੰਗੇ ਰਗੜੇ ਦੇ ਰਹੀ ਹੈ BJP ਨੂੰ ਕਿ ਵੀ ਤੁਸੀਂ ਤਾਂ ਜਿਹੜਾ ਸਾਡੇ ਮਹਾਰਾਸ਼ਟਰ ਨੂੰ ਤੋੜਨ 'ਤੇ ਹੋ, ਕਿਉਂਕਿ ਆਲਰੇਡੀ ਇੱਕ ਮਹਾਰਾਸ਼ਟਰ ਦਾ ਹਿੱਸਾ ਉਹਨੂੰ ਵਿਦਰਭਾ ਕਹਿੰਦੇ ਨੇ, ਜਿੱਥੇ ਹਜ਼ਾਰਾਂ ਕਿਸਾਨ ਹਰ ਸਾਲ ਆਤਮਘਾਤ ਕਰਦੇ ਨੇ ਜੀ। ਔਰ BJP ਨੇ ਪੋਜੀਸ਼ਨ ਲਈ ਹੋਈ ਹੈ ਕਿ ਜੀ ਕਿਉਂਕਿ ਵਿਦਰਭਾ 'ਚੋਂ BJP ਨੂੰ ਵੋਟਾਂ ਮਿਲਦੀਆਂ, ਇਹਨਾਂ ਦੀਆਂ ਸੀਟਾਂ ਉੱਥੋਂ ਹੁਣ ਵੀ ਇਹਨਾਂ ਦੇ ਜਿੱਤੇ ਨੇ। ਔਰ ਇਹਨਾਂ ਨੇ ਉਹਨਾਂ ਨਾਲ ਇਕਰਾਰ ਕੀਤਾ ਹੋਇਆ ਕਿ ਜੀ ਜੇ ਸਾਡਾ ਰਿਹਾ ਜ਼ੋਰ ਚੱਲਿਆ ਤਾਂ ਅਸੀਂ ਤੁਹਾਨੂੰ ਅਲੱਗ ਸਟੇਟ ਬਣਾ ਦਿਆਂਗੇ ਜਿਵੇਂ ਤੇਲੰਗਾਨਾ ਬਣੀ ਹੈ।
ਹੁਣ ਕਿਉਂਕਿ ਸ਼ਿਵ ਸੈਨਾ ਅੱਡ ਹੋ ਗਈ ਹੈ, ਉਹਨਾਂ ਨੇ ਪੂਰੇ ਇਹਨਾਂ ਦੇ ਉੱਤੇ ਫਾਇਰ ਖੋਲ੍ਹਿਆ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਇਹ ਅਫਜ਼ਲ ਖਾਨ ਨੇ, ਹੁਣ ਇਹ ਹਿਸਟਰੀ ਹੈ, ਔਰੰਗਜ਼ੇਬ ਨੇ ਅਫਜ਼ਲ ਖਾਨ ਨੂੰ ਭੇਜਿਆ ਸੀ ਸ਼ਿਵਾਜੀ ਨੂੰ ਨਾਲ ਗੱਲਬਾਤ ਲਈ, ਪਰ ਵਰਜਨ ਇਹ ਹੈ ਕਿ ਜੀ ਉਹ ਜਦੋਂ ਮਿਲਿਆ ਉਹਦੇ ਮਨ 'ਚ ਸੀ ਕਿ ਵੀ ਮੈਂ ਛੁਰਾ ਮਾਰਾਂਗਾ, ਪਰ ਸ਼ਿਵਾਜੀ ਨੇ ਪਹਿਲਾਂ ਹੀ ਉਹਦੇ ਕੇਂਚੂਆ ਉਹਦੇ ਹੱਥਾਂ 'ਚ ਸੀ, ਉਹਦੇ ਢਿੱਡ 'ਚ ਮਾਰ ਕੇ ਅਫਜ਼ਲ ਖਾਨ ਨੂੰ ਮਾਰਤਾ ਜਦੋਂ ਜੱਫੀ ਪਾ ਕੇ ਮਿਲੇ। ਸੋ ਉਹ ਉਹਨਾਂ ਦੀ ਸਾਈਕੋ ਹਿਸਟਰੀ 'ਚ ਹੈ ਮਰਾਠਿਆਂ ਦੀ ਕਿ ਜੀ ਫਿਰ ਸ਼ਿਵਾਜੀ ਨੇ ਅਫਜ਼ਲ ਖਾਨ ਨੂੰ ਮਾਰਿਆ। ਸੋ ਹੁਣ ਇਹ ਕਹਿ ਰਹੇ ਨੇ ਸ਼ਿਵ ਸੈਨਾ ਵਾਲੇ ਵੀ ਇਹ ਅਫਜ਼ਲ ਖਾਨ ਨੇ, ਨਰਿੰਦਰ ਮੋਦੀ ਤੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ, ਇਹ ਸਾਡੇ ਸਿਰ ਤੇ ਲੈਂਦੇ ਰਹੇ ਨੇ ਵੋਟਾਂ ਔਰ ਹੁਣ ਇਹ ਕਰ ਰਹੇ ਨੇ। ਔਰ ਮੋਦੀ ਜਿਹੜਾ ਉਹਨੇ ਲਗਭਗ 28 ਰੈਲੀਆਂ, ਸ਼ਾਇਦ 28 ਜਾਂ 23 ਮੈਨੂੰ ਯਾਦ ਨਹੀਂ ਹੈ ਐਗਜ਼ੈਕਟ, ਉਹ ਮਹਾਰਾਸ਼ਟਰ ਦੇ ਵਿੱਚ ਉਹਨੇ ਐਡਰੈਸ ਕੀਤੀਆਂ। ਸੋ ਉਹਨੇ ਸ਼ਿਵ ਸੈਨਾ ਨੇ ਕਿਹਾ ਜੇ ਏਡਾ ਹੀ ਮੋਦੀ ਪੋਪੂਲਰ ਹੈ ਵੀ ਸਾਡਾ ਬਾਲਾ ਸਾਹਿਬ ਜਿਹੜੇ ਨੇ ਬਾਲ ਠਾਕਰੇ, ਉਹ ਤਾਂ ਬੰਬਈ 'ਚ ਬੈਠੇ ਹੀ ਆਰਡਰ ਕਰਦਾ ਸੀ, ਸਾਰੇ ਪਾਸੇ ਮੰਨਿਆ ਜਾਂਦਾ ਸੀ, ਉਹ ਇੱਥੇ ਮਹਾਰਾਸ਼ਟਰ ਜਾ ਕੇ ਘੱਟਾ ਕਿਉਂ ਪੱਕਦਾ ਫਿਰਦਾ, ਉੱਥੋਂ ਬੈਠ ਕੇ ਉੱਥੋਂ ਹੀ ਕਰੇ। ਫਿਰ ਉਹਨੇ ਕਿਹਾ ਜੀ ਇਹ ਤਾਂ ਇਹਨੂੰ ਫਿਕਰ ਹੀ ਨਹੀਂ ਪ੍ਰਧਾਨ ਮੰਤਰੀ ਦਾ, ਇਹ ਤਾਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਹੋਇਆ ਕਿ ਜੇ 23 ਦੇ ਮੀਟਿੰਗਾਂ 'ਚ ਇੱਥੇ ਰਿਹਾ, ਦਿੱਲੀ ਦੀ ਸਰਕਾਰ ਕੌਣ ਚਲਾ ਰਹੇ। ਔਰ ਇਸੇ ਤਰ੍ਹਾਂ ਉਹਨਾਂ ਨੇ ਪੂਰਾ ਹਿੰਦੂਤਵੀਆਂ ਨੂੰ ਉਹਨਾਂ ਨੇ ਕਿਹਾ ਸਭ ਧੋਖਾ ਫਰਾਡ ਹੈ, ਇਹ ਗੁਜਰਾਤੀਆਂ ਦਾ ਇਹ ਤੋੜਨਾ ਚਾਹੁੰਦੇ ਨੇ, ਬੰਬਈ ਵੀ ਲੈ ਜਾਏਗਾ ਗੁਜਰਾਤ 'ਚ, ਇਸ ਲਈ ਉਹਨਾਂ ਦੇ ਵਪਾਰੀਆਂ ਨੂੰ ਮਿਲੇ। ਸੋ ਇਸ ਬੈਕਗਰਾਊਂਡ 'ਚ ਮੋਦੀ ਦੀ ਇਹ ਮਜਬੂਰੀ ਬਣ ਗਈ, ਉਹਨੇ ਕਿਹਾ ਜੀ ਨਾ 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 ਮੈਂ ਤਾਂ ਲਾਸਟ ਮੈਂ ਜਦੋਂ ਤੱਕ ਮੈਂ ਦਿੱਲੀ 'ਚ ਬੈਠਾ ਮਹਾਰਾਸ਼ਟਰ ਨਹੀਂ ਟੁੱਟਣ ਦਿਆਂਗੇ, ਦਿਸ ਦੈਟ। ਹੁਣ ਇਹ ਸਾਰੀ ਇਹਨਾਂ ਦੀ ਡਾਈਕੋਟਮੀ ਸਾਹਮਣੇ ਆ ਰਹੀ ਹੈ। ਇੱਕ ਪਾਸੇ ਵਿਦਰਭਾ ਵਾਲਿਆਂ ਨੂੰ ਕਹਿ ਰਹੇ ਨੇ ਤੁਹਾਨੂੰ ਸਟੇਟ ਬਣਾ ਦੇਵਾਂਗੇ, ਇੱਕ ਨੂੰ ਇੱਧਰ ਕਹਿ ਰਹੇ ਨੇ। ਪਰ ਇਹ ਦਿਲਚਸਪੀ ਦੀ ਗੱਲ ਹੈ, ਜਦੋਂ ਚੋਰ ਆਪਸ ਵਿੱਚ ਲੜ ਪੈਣ ਫਿਰ ਸਾਰੇ ਭੇਦ ਖੋਲ੍ਹਦੇ ਨੇ, ਤੂੰ ਇਹ ਚੋਰੀ ਮੇਰੇ ਨਾਲ ਰਲ ਕੇ ਉਦੋਂ ਕੀਤੀ ਸੀ, ਮੈਂ ਤੇਰੇ ਨਾਲ ਰਲ ਕੇ, ਸੋ ਇਹ ਦੋ ਚੋਰਾਂ ਦੀ ਲੜਾਈ ਹੈ ਔਰ ਦੋਨੋਂ ਹੀ ਹਿੰਦੂਤਵੀ ਨੇ। ਸੋ ਇਹਨਾਂ 'ਚੋਂ ਕੋਈ ਵੀ ਡਿੱਗੇਗਾ ਘੱਟੋ ਘੱਟ ਇੱਕ ਦੂਜੇ ਦੇ ਪਹਿਲਾਂ ਪੁਤਲੇ ਚੰਗੀ ਤਰ੍ਹਾਂ ਫੋਲ ਲੈਣਗੇ ਡਿੱਗਣ ਤੋਂ ਪਹਿਲੇ, ਭਾਵੇਂ ਚੋਣਾਂ ਤੋਂ ਬਾਅਦ ਮੁੜ ਕੇ ਰਲ ਕੇ ਸਰਕਾਰ ਬਣਾਉਣ। ਪਰ ਅੱਜ ਦੀ ਡੇਟ 'ਚ ਜਿਹੜਾ ਹੈ ਇਟ ਇਜ਼ ਅਮਿਊਜ਼ਿੰਗ ਟੂ ਸੀ ਇਹਨਾਂ ਕੁੱਕੜਾਂ ਦੀ ਲੜਾਈ ਜਿਹੜੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 2 ਸ਼ਲੋਕ ਬਾਬਾ ਫਰੀਦ ਜੀ ਦੇ ਚੁਣੇ ਨੇ। ਇੱਕ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਕੰਟੀਨਿਊਟੀ ਹੈ ਮਹੱਲਾ 5ਵਾਂ ਦੇ ਥੱਲੇ, ਔਰ ਇੱਕ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਕਿਉਂਕਿ ਪਿਛਲੇ ਸ਼ਲੋਕਾਂ ਦੇ ਵਿਚਾਰ ਕਰਦਿਆਂ ਗੁਰੂ ਅਮਰਦਾਸ ਜੀ ਦਾ ਸ਼ਲੋਕ ਸੀ ਜਿਹੜਾ ਉਹਨਾਂ ਨੇ ਇਸ ਗੱਲ ਦੇ ਉੱਤੇ ਕਲੈਰੀਫਾਈ ਕੀਤਾ ਸੀ ਕਿ ਭਾਈ ਇਹ ਕੱਪੜੇ ਪਾੜਨੇ ਜਾਂ ਕਾਲੀ ਕੰਬਲੀ ਓੜਨੀ ਜਿਹੜੀ ਹੈ ਇਹ ਕੋਈ ਸੋਲੂਸ਼ਨ ਨਹੀਂ ਹੈ ਰੱਬ ਨੂੰ ਪਾਣ ਦਾ। ਹੁਣ ਗੁਰੂ ਅਰਜਨ ਸਾਹਿਬ ਦਾ ਮਹੱਲਾ 5ਵਾਂ ਥੱਲੇ ਫਰੀਦ ਜੀ ਦੇ ਉਹਨਾਂ ਸ਼ਲੋਕਾਂ ਦੇ ਵਿੱਚ 105 ਨੰਬਰ ਸ਼ਲੋਕ ਹੈ, ਫਰੀਦਾ ਗਰਬ ਜਿਨਾ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚਲੇ ਧਣੀ ਸਿਉ ਟਿੱਬੇ ਜਿਉ ਮਿਆਹੋ। ਕਿ ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਜਿਨ੍ਹਾਂ ਦੇ ਅੰਦਰ ਫਾਲਸ ਪ੍ਰਾਈਡ ਹੈ, ਕਾਹਦਾ, ਧਨ ਦਾ, ਪੈਸੇ ਦਾ, ਜੋਬਨ ਜਵਾਨੀ, ਖੂਬਸੂਰਤ ਨੌਜਵਾਨ ਹੋਣਾ, ਇਹ ਜਿਹੜੇ ਨੇ ਉਹਨਾਂ ਦੇ ਵਿੱਚ ਗ੍ਰੇਟਨੈਸ ਦਾ ਕਿ ਜੀ ਅਸੀਂ ਬਹੁਤ ਵੱਡੇ ਹਾਂ, ਬਹੁਤ ਸੋਹਣੇ ਜਵਾਨ ਹੈ ਅਸੀਂ ਔਰ ਬਹੁਤ ਸਾਡੇ ਕੋਲ ਧਨ ਹੈ। ਬਾਬਾ ਫਰੀਦ ਨੂੰ ਐਡਰੈਸ ਕਰਦੇ ਹਾਂ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਗਰਬ ਜਿਨਾ ਫਰੀਦਾ ਗਰਬ ਜਿਨਾ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ। ਕਿ ਉਹ ਧਣੀ ਰੱਬ ਦੇ ਲਈ ਹੈ, ਕਿ ਉਹ ਰੱਬ ਨੂੰ ਪਾਏ ਬਿਨਾ ਖਾਲੀ ਹੱਥੀਂ ਚਲੇ ਜਾਣਗੇ ਕਿਉਂਕਿ ਉਹ ਹੰਕਾਰ ਦੇ ਵਿੱਚ ਜਿਉਂਦੇ ਨੇ, ਹੰਕਾਰ ਦੇ ਵਿੱਚ ਹੀ ਮਰ ਜਾਂਦੇ ਨੇ। ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਆਹੋ। ਕਿ ਜਿਵੇਂ ਮੀਂਹ ਪੈਂਦਾ, ਹੁਣ ਮੀਂਹ ਦੇ ਨਾਲ ਧਰਤੀ ਵਰਸਾਈ ਜਾਂਦੀ ਹੈ, ਜਲ ਥਲ ਹੁੰਦਾ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰ ਜਿਹੜੇ ਰੇਤ ਦੇ ਟਿੱਬੇ ਹੁੰਦੇ ਨੇ ਉਹ ਸੁੱਕੇ ਦੇ ਸੁੱਕੇ ਰਹਿ ਜਾਂਦੇ ਨੇ, ਉਹਨਾਂ ਦੇ ਵਿੱਚ ਪਾਣੀ ਨਹੀਂ ਰੁਕਦਾ ਹੈ, ਉਹ ਖਾਲੀ ਨੇ ਔਰ ਉਸ ਮੀਂਹ ਤੋਂ ਉਹ ਵਰਸਾਏ ਨਹੀਂ ਜਾਂਦੇ। ਇਸੇ ਤਰ੍ਹਾਂ ਜਿਹੜੇ ਹੰਕਾਰ ਨਾਲ ਭਰੇ ਹੋਏ ਲੋਕ ਨੇ, ਧਨ ਦਾ ਹੰਕਾਰ, ਜੋਬਨ ਦਾ ਹੰਕਾਰ, ਆਪਣੀ ਵਡਿਆਈ ਦਾ ਹੰਕਾਰ, ਉਹ ਰੱਬ ਨੂੰ ਪਾ ਨਹੀਂ ਸਕਦੇ। ਤੇ ਬਾਬਾ ਫਰੀਦ ਦਾ ਫਿਰ 106ਵਾਂ ਸ਼ਲੋਕ, ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਐਥੈ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਉਹ ਚਿਹਰੇ ਜਿਹੜੇ ਨੇ ਉਹ ਡਰਾਉਣੇ ਲੱਗਦੇ ਨੇ, ਡ੍ਰੈਡਫੁਲ, ਜਿਨ੍ਹਾਂ ਨੂੰ ਨਾ ਵਿਸਰਿਆ ਹੁੰਦਾ, ਜਿਹੜੇ ਰੱਬ ਤੋਂ ਦੂਰ ਹੁੰਦੇ ਨੇ ਉਹਨਾਂ ਦੇ ਚਿਹਰੇ ਹੀ ਜਿਹੜੇ ਨੇ ਉਹ ਡਰਾਉਣੇ ਹੁੰਦੇ ਨੇ। ਇੱਥੇ ਦੁੱਖ ਘਨੇਰਿਆ, ਇੱਥੇ ਵੀ ਉਹ ਐਗਨੀ 'ਚ ਰਹਿੰਦੇ ਨੇ, ਪੇਨ 'ਚ ਰਹਿੰਦੇ ਨੇ, ਉਹਨਾਂ ਨੂੰ ਕੋਈ ਸੰਤੁਸ਼ਟਤਾ ਨਹੀਂ ਹੁੰਦੀ, ਭੱਜ ਦੌੜ ਹੁੰਦੀ ਹੈ, ਦੌੜ ਰਹੇ ਨੇ। ਅੱਗੇ ਠੌਰ ਨਾ ਠਾਓ, ਤੇ ਅੱਗੇ ਵੀ ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਹੈ ਕੋਈ ਠੌਰ ਨਹੀਂ ਹੈ ਜੀ। ਸੋ ਜਦੋਂ ਇਹ ਡਰਾਉਣੇ ਸ਼ਬਦ ਦੀ ਗੱਲ ਹੈ ਜਾਂ ਮੁੱਖ ਡਰਾਉਣੇ ਦੀ ਗੱਲ ਹੈ,
ਇਹ ਇਵੇਂ ਹੀ ਹੈ ਕਿ ਵੀ ਜਿਹੜੇ ਰੱਬ ਦੀ ਯਾਦ ਜੁੜੇ ਹੁੰਦੇ ਨੇ ਉਹਨਾਂ ਦੇ ਅੰਦਰ ਸਬਰ ਹੈ, ਸੰਤੋਖ ਹੈ, ਔਰ ਤੁਸੀਂ ਉਸ ਸਬਰ ਸੰਤੋਖ ਨੂੰ ਉਹਨਾਂ ਦੇ ਟਿਕੇ ਹੋਏ ਚਿਹਰਿਆਂ ਤੋਂ ਦੇਖ ਸਕਦੇ ਹੋ। ਜੀ ਜੀ ਔਰ ਜਿਵੇਂ ਇੱਕ ਪੰਜਾਬੀ ਦੇ ਲਿਖਾਰੀ ਨੇ ਲਿਖਿਆ ਸੀ ਕਿ ਜੇ ਤੁਹਾਡੇ ਅੰਦਰ ਚੰਦਨ ਬਲਦਾ ਹੈ ਤੇ ਫਿਰ ਚੰਦਨ ਦੀ ਖੁਸ਼ਬੂ ਤੁਹਾਡੇ ਵਜੂਦ ਚੋਂ, ਤੁਹਾਡੇ ਚਿਹਰੇ ਤੋਂ, ਤੁਹਾਡੀ ਸ਼ਖਸੀਅਤ ਚੋਂ ਵੀ ਜ਼ਾਹਰ ਹੁੰਦਾ। ਤੇ ਜੇ ਅੰਦਰ ਪਾਥੀਆਂ ਬਲਦੀਆਂ, ਪਾਥੀਆਂ ਧੁਖਦੀਆਂ, ਬਲਦੀਆਂ ਵੀ ਨਹੀਂ, ਪਾਥੀਆਂ ਧੁਖਦੀਆਂ, ਤੇ ਫਿਰ ਸਾਰਾ ਮੂੰਹ ਵੀ ਧੁਆਂਖਿਆ ਹੁੰਦਾ। ਇਹਦੇ 'ਚ ਕੋਈ ਕਾਲੇ ਚਿੱਟੇ ਦਾ ਨਹੀਂ ਹੈ ਵੀ ਕਿਸੇ ਦਾ ਰੰਗ ਲਾਲ ਹੋ ਗਿਆ, ਕਿਸੇ ਦਾ ਚਿੱਟਾ ਹੋ ਗਿਆ ਜਾਂ ਕਾਲਾ ਹੋ ਗਿਆ। ਗੱਲ ਉਹੀ ਹੈ ਕਿ ਰੱਬ ਦੀ ਯਾਦ ਵਾਲੇ ਜੁੜੇ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਉਸ ਵਾਹਿਗੁਰੂ ਦੀ ਯਾਦ ਹੁੰਦੀ ਹੈ, ਉਹਨਾਂ ਦਾ ਵਜੂਦ ਜਿਹੜਾ ਉਸ ਪਿਆਰ ਦਾ ਇਜ਼ਹਾਰ ਕਰਦਾ। ਤੇ ਜਿਹੜੇ ਦੌੜ 'ਚ ਪਏ ਹੋਏ ਨੇ, ਸਹਿਜ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਉਹ ਤੁਹਾਡੇ ਨਾਲ ਗੱਲ ਕਰਦੇ ਆ ਵੀ ਘੜੀ ਦੇਖ ਰਹੇ ਹੁੰਦੇ। ਦੇਖਦਾ ਵੈਸੇ ਮੈਂ ਵੀ ਰਿਹਾ ਕਿ ਹੁਣ ਟਾਈਮ ਹੋ ਰਿਹਾ, ਪਿੱਛੋਂ ਉਹਨਾਂ ਨੇ ਖੜਕਾ ਦੇਣਾ ਤੇ ਉਹਨਾਂ ਨੂੰ ਆਪਣਾ ਲੱਗ ਰਿਹਾ ਹੁੰਦਾ ਕਿ ਵੀ ਕੀ ਹੈਗਾ। ਘਰ 'ਚ ਵੜਨਗੇ, ਉਹ ਦੇਖਣਗੇ ਅੱਛਾ ਇੰਨੇ ਕੁ ਦਾ ਹੋਣਾ, ਕਿੰਨੇ ਕੁ ਦੀ ਕੀਮਤ ਹੈ, ਉਹ ਆਪਣਾ ਲੇਖਾ ਜੋਖਾ ਕਰ ਰਹੇ ਹੁੰਦੇ ਨੇ। ਤੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਜ ਨਾ ਧੌਲ ਹਰ ਜਿਤ ਹਰ ਬਿਸਰਾਏ। ਉਹ ਛਪਰੀ ਚੰਗੀ ਹੈ ਜਿਹਦੇ ਥੱਲੇ ਬਹਿ ਕੇ ਰੱਬ ਯਾਦ ਆਏ, ਉਸ ਮਹਿਲ ਨੂੰ ਫੂਕਣਾ ਜਿੱਥੇ ਰੱਬ ਭੁੱਲ ਜਾਏ। ਸੋ ਇਹੀ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਇੱਥੇ ਦੁੱਖ ਕਣੇਰਿਆ ਅੱਗੇ ਠੌਰ ਨਾ ਠਾਓ, ਵੀ ਅੱਗੇ ਵੀ ਥਾਂ ਨਹੀਂ ਮਿਲਣੀ ਤੇ ਇੱਥੇ ਵੀ ਦੁੱਖ ਹੀ ਦੁੱਖ ਹੈ, ਰੱਬ ਤੋਂ ਵਿਛੜ ਕੇ ਦੁੱਖ ਹੀ ਹੈ ਨਾ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਜ਼, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।